ਕਿ ਆਪਾਂ ਇਸ ਵੇਲੇ ਉਸ ਖਬਰ ਦੀ ਜਿਸ ਖਬਰ ਦੀ ਚਰਚਾ ਤਾਂ ਹਰ ਵਾਰ ਹੁੰਦੀ ਹੈ, ਤੇ ਪਰ ਹਰ ਵਾਰ ਉਹ ਜਿਹੜਾ ਇਨਸਾਨ ਹੈ ਇਸ ਖਬਰ ਦੇ ਨਾਲ ਜੁੜਿਆ, ਉਹ ਹਰ ਵਾਰ ਕੋਈ ਨਾ ਕੋਈ ਝਟਕਾ ਜਿਹੜਾ ਉਹ ਜ਼ਰੂਰ ਦੇ ਦਿੰਦਾ। ਹੈਪੀ ਬਰਥਡੇ ਦਾ ਕੇਕ ਕੱਟਣ ਆਇਆ, ਕਹਿੰਦਾ ਡੇਰਾ ਮੁਖੀ ਹੁਣ ਜੇਲੋਂ ਬਾਹਰ ਆਊਗਾ। ਜੇਲੋਂ ਬਾਹਰ ਆ ਗਿਆ ਪ੍ਰਵੀਨ ਜੀ, ਆ ਗਿਆ ਜੀ ਜੀ, ਬਿਲਕੁਲ ਆ ਤਿਆਰੀ ਕਰ ਲਈ ਤੇ ਯੂਪੀ ਪਹੁੰਚ ਗਿਆ ਜਨਾਬ। ਹੂੰ ਬਿਲਕੁਲ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਉੱਤੇ ਜਿੰਨੀ ਸਰਕਾਰ ਮਿਹਰਬਾਨ ਆ ਜੀ, ਜਿੰਨਾ ਪੁਲਿਸ ਜੇਲ੍ਹ ਸਿਸਟਮ ਤੰਤਰ ਮਿਹਰਬਾਨ ਆ, ਉਹ ਠੀਕ ਹੈ। ਹੈਰਾਨ ਕਰਦਾ ਤੇ ਹੈਰਾਨ ਦੇ ਨਾਲ ਨਾਲ ਪਰੇਸ਼ਾਨ ਵੀ ਕਰਦਾ ਕਿ ਕਿਹੋ ਜਿਹਾ ਲਾ, ਕਿਹੋ ਜਿਹਾ ਨਿਯਮ, ਕਿਹੋ ਜਿਹਾ ਕਾਨੂੰਨ, ਕਿਹੜੀ ਸਜ਼ਾ। ਬੰਦਾ ਜਨਵਰੀ ਚ ਪੈਰੋਲ ਤੇ ਆਉਂਦਾ, ਮਾਰਚ ਚ ਅੰਦਰ ਜਾਂਦਾ ਤੇ ਜੁਲਾਈ ਚ ਫੇਰ ਬਾਹਰ ਹੈ। ਜੀ, ਲਗਾਤਾਰ ਇਹ ਸਿਸਟਮ ਚੱਲ ਰਿਹਾ। 2020 ਤੋਂ ਲੈ ਕੇ 2023 ਤੱਕ ਆਉਂਦਿਆਂ 7 ਵਾਰ ਪੈਰੋਲ ਮਿਲ ਗਈ। ਠੀਕ ਹੈ ਜੀ। ਤੇ ਇੰਨੀ ਕਿਹੜੀ ਦੇਸ਼ ਸੇਵਾ ਦੀ ਅੰਦਰ ਗਿਆ ਜੀ ਕਿ ਜਿਹਨੂੰ ਛੇਤੀ ਬਾਹਰ ਲਿਆਉਣਾ ਪੈਂਦਾ। ਸੋ ਕਿਹੜੀਆਂ ਮਿਹਰਬਾਨੀਆਂ ਉਹਦੇ ਪਰ ਇੰਨੀਆਂ। ਇਹਦਾ ਪਹਿਲੂ ਦੇਖੋ ਕਿ ਹੁਣ ਜਨਾਬ ਨੇ ਜਨਮ ਦਿਨ ਮਨਾਉਣਾ ਜੀ ਆਪਣਾ, ਇਸ ਲਈ ਉਹਨੂੰ ਪੈਰੋਲ ਮਿਲੀ ਆ। ਠੀਕ ਹੈ। 15 ਅਗਸਤ ਨੂੰ ਜਨਮ ਦਿਨ ਆ ਤੇ 30 ਦਿਨਾਂ ਦੀ ਪੈਰੋਲ ਮਿਲ ਗਈ ਆ। ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਲੰਘੇ ਦਿਨੀ ਪੈਰੋਲ ਮਿਲੀ ਆ ਤੇ ਉਹ ਜੀ ਕਹਿੰਦੇ ਜੀ ਫੇਰ ਉਹਨੂੰ ਕਹਿਤਾ ਕਿ ਸ਼ਰਤ ਇਹ ਹੈ ਜੀ ਸਰਸੇ ਨਹੀਂ ਜਾਣਾ ਤੁਸੀਂ। ਠੀਕ ਹੈ ਜੀ। ਤੇ ਜਾਣਾ ਜੀ ਯੂਪੀ ਦੀ ਬਾਗਪਤ ਡੇਰੇ ਆ, ਜਿਹੜਾ ਕਿਹੜਾ ਡੇਰਾ ਉਹ ਬਰਨਾਵਾ ਡੇਰੇ ਚ ਜਾਣਾ ਜੀ ਕਹਿੰਦੇ। ਪਰ ਉਹਦੇ ਉੱਥੋਂ ਹੀ ਪਹੁੰਚਣ ਤੋਂ ਪਹਿਲਾਂ ਪ੍ਰਵੀਨ ਜੀ, ਹਾਂਜੀ, ਡੇਰੇ ਤੋਂ ਚੇਚੇ ਤੌਰ ਤੇ ਘੋੜੇ ਤੇ ਗਊਆਂ ਉੱਥੇ ਲਿਆਂਦੀਆਂ ਗਈਆਂ। ਠੀਕ ਹੈ। ਮਤਲਬ ਵਿਚਾਰੇ ਪਸ਼ੂਆਂ ਤੇ ਤਸ਼ੱਦਦ ਦੇਖੋ ਕਿ ਉਹ ਸਰਸੇ ਤੋਂ ਯੂਪੀ ਨੇ ਲੱਦ ਕੇ ਲੈ ਕੇ ਗਏ ਨੇ ਕਿ ਬਾਬਾ ਜੀ ਨੇ ਸਵਾਰੀ ਕਰਨੀ ਹੈ, ਬਾਬਾ ਜੀ ਨੇ ਇਹਨਾਂ ਦਾ ਦੁੱਧ ਪੀਣਾ। ਸੋ ਇੱਥੋਂ ਘੋੜੇ ਸਰਸੇ ਤੋਂ ਜੀ ਤੇ ਗਊਆਂ ਚੇਚੇ ਤੌਰ ਤੇ ਬਾਬੇ ਦੇ ਡੇਰਾ ਸਿਰਸਾ ਮੁਖੀ ਦੇ ਉਹਦੇ ਬਾਹਰ ਆਉਣ ਤੋਂ ਪਹਿਲਾਂ ਯੂਪੀ ਪਹੁੰਚਾਤੀਆਂ। ਸੋ ਇੱਧਰ ਜਨਮ ਦਿਨ ਹੈ ਜੀ। ਹੁਣ ਹੋ ਸਕਦਾ ਕਿ ਇਸੇ ਦੁੱਧ ਦਾ ਕੇਕ ਨਾ ਬਣਾਉਣਾ ਹੋਵੇ ਜੀ। ਅੱਛਾ, 15 ਅਗਸਤ ਨੂੰ ਜਨਮ ਦਿਨ ਹੈ ਤੇ ਜੀ ਕਹਿੰਦੇ ਜੀ ਉਸ ਦਿਨ ਮਤਲਬ ਕਿ ਜਨਮ ਦਿਨ ਦੇ ਤੇ ਸਮਾਗਮ ਵੀ ਹੋਊਗਾ। ਪਿਛਲੀ ਵਾਰ ਜਿਹੜੇ ਪਹਿਲਾਂ ਸੰਤ ਹੋਏ ਨੇ ਸ਼ਾਹ ਸਤਨਾਮ, ਹੈ ਨਾ ਜੀ, ਸ਼ਾਹ ਸਤਨਾਮ ਸਿੰਘ ਹੋਰਾਂ ਦਾ ਜਨਮ ਦਿਨ ਸੀਗਾ ਤੇ ਉਸ ਜਨਮ ਦਿਨ ਦੇ ਮੌਕੇ ਇਹ ਪੈਰੋਲ ਤੇ ਬਾਹਰ ਸੀ ਤੇ ਇਹਨੇ ਤਲਵਾਰ ਨਾਲ ਧਿਆਨ ਚੋਂ ਵੀ ਥੋੜਾ ਕੇਕ ਕੱਟਿਆ ਸੀ। ਹਾਂਜੀ ਤੇ ਬੜਾ ਵਿਵਾਦ ਹੋ ਗਿਆ ਸੀ। ਤੇ ਉਹ ਤਿਰੰਗੇ ਵਾਲੀ ਬੋਤਲ ਭਗਾ ਕੇ ਸਿੱਟਤੀ ਸੀ, ਬੜਾ ਵਿਵਾਦ ਹੋ ਗਿਆ ਸੀ। ਸੋ ਇਸ ਲਈ ਪਰ ਵਿਵਾਦਾਂ ਨਾਲ ਤਾਂ ਨਾਤਾ ਇਹ ਤੋਂ ਬੜੇ ਵਿਵਾਦਾਂ ਦੇ ਚੱਕਰਾਂ 'ਚ ਤਾਂ ਅੰਦਰ ਹੈ ਜੀ। ਚਾਹੇ ਉਹ ਛਤਰਪਤੀ ਵਾਲਾ ਮਾਮਲਾ ਹੈ, ਚਾਹੇ ਉਹ ਕਤਲ ਵਾਲਾ ਹੈ ਨਾ, ਛਤਰਪਤੀ ਦਾ ਕਤਲ ਵਾਲਾ ਮਾਮਲਾ ਹੈ, ਚਾਹੇ ਉਹ ਸਾਧਵੀਆਂ ਵਾਲਾ ਮਾਮਲਾ, ਸ਼ੋਸ਼ਣ ਵਾਲਾ ਮਾਮਲਾ ਹੈ। ਸੋ 2 ਮਾਮਲਿਆਂ 'ਚ 20-20 ਸਾਲ ਦੀ ਉਮਰ ਕੈਦ ਦੀ ਸਜ਼ਾ ਹੋਈ ਹੈ। ਇੱਧਰ ਬੱਚੀਆਂ ਵਾਲੇ ਮਾਮਲੇ 'ਚ 10-10 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ ਤੇ ਪੈਰੋਲ ਐ ਮਿਲ ਰਹੀ ਹੈ ਕਿ ਜਿਵੇਂ ਸਮਾਜ ਸੇਵਾ ਕਰਨੀ ਹੈ ਬਾਹਰ ਆ ਕੇ ਜੀ। ਸੋ ਇਸ ਹਵਾਲੇ ਨਾਲ ਇਹ ਪਹਿਲੂ ਖੜਾ ਹੈ ਕਿ ਇਹਦੇ ਤੇ ਮਿਹਰਬਾਨੀ ਹੋਈ। ਜਦੋਂ ਪਹਿਲੀ ਵਾਰ ਪੈਰੋਲ ਮਿਲੀ ਸੀ ਤਦ ਵੀ ਇਹ ਸਵਾਲ ਉੱਠਿਆ ਸੀ ਕਿ ਤਦ ਚੋਣਾਂ ਸੀਗੀਆਂ ਜੀ, ਕਹਿੰਦੇ ਸਾਹਮਣੇ ਪੰਜਾਬ 'ਚ ਚੋਣਾਂ ਨੇ, ਯੂਪੀ ਚੋਣਾਂ ਨੇ, ਕੀ ਉਹਦਾ ਹਵਾਲਾ ਸੀ। ਹੁਣ ਵਾਰ-ਵਾਰ ਪੈਰੋਲ ਦਾ ਮਤਲਬ ਕੀ 24? ਕਿਉਂਕਿ ਪਿਛਲੀ ਵਾਰ ਜਦੋਂ ਪੈਰੋਲ ਤੇ ਆਏ ਜੀ ਕਹਿੰਦੇ ਜੀ ਸਪੀਕਰ ਤੱਕ ਹਰਿਆਣੇ ਦੇ ਮੱਥਾ ਟੇਕਣ ਜਾ ਰਹੇ ਨੇ, ਹਰਿਆਣੇ ਦੇ ਮੰਤਰੀ ਤੱਕ ਮੱਥਾ ਟੇਕਣ ਆ ਰਹੇ ਨੇ, ਬੀਜੇਪੀ ਦੇ ਲੀਡਰ ਦੰਡਵਤ ਪ੍ਰਣਾਮ ਕਰਨ ਆ ਰਹੇ ਨੇ। ਸੋ ਇਹ ਸਾਰੀਆਂ ਚਰਚਾਵਾਂ ਕਿਤੇ ਨਾ ਕਿਤੇ ਸੰਕੇਤ ਕਰਦੀਆਂ ਕਿ ਜੀ ਪੈਰੋਲ ਤੇ ਲਿਆ ਕੇ ਸਰਕਾਰ ਫਿਰ ਮੱਥਾ ਟੇਕਣ ਵੀ ਜਾਂਦੀ ਹੈ ਕਿ ਨਹੀਂ ਜੀ ਅਸੀਂ ਤਾਂ ਤੁਹਾਡੇ ਅੱਗੇ ਨਤਮਸਤਕ ਹਾਂ ਕਿ ਤੁਸੀਂ ਜੋ ਹੁਕਮ ਲਾਓ ਕਰਾਂਗੇ। ਸੋ ਹੁਣ ਇੱਕ ਵਾਰ ਫਿਰ ਉਹਨੂੰ 20 ਜੁਲਾਈ ਸ਼ਾਮ ਨੂੰ ਪੈਰੋਲ ਮਿਲੀ ਆ ਪ੍ਰਵੀਨ ਜੀ। 30 ਦਿਨਾਂ ਦੀ ਇਹ ਪੈਰੋਲ ਆ ਤੇ ਪੈਰੋਲ ਤੇ ਬਾਹਰ ਆਉਂਦੇ ਹੀ ਸਿੱਧਾ ਉਹ ਯੂਪੀ ਦੇ ਬਾਗਪਤ ਦੇ ਬਰਨਾਵਾ ਜਿਹੜਾ ਡੇਰਾ ਉੱਥੇ ਪਹੁੰਚ ਗਿਆ। 2.5 ਸਾਲਾਂ 'ਚ 7ਵੀਂ ਪੈਰੋਲ ਹੈ। ਠੀਕ ਹੈ ਜੀ। 2.5 ਸਾਲਾਂ 'ਚ 7ਵੀਂ ਪੈਰੋਲ। ਇਸ ਸਾਲ ਦੀ ਜਿਹੜੀ ਮੈਂ ਗੱਲ ਕਰ ਰਿਹਾ, ਲੰਘੇ ਜਨਵਰੀ ਮਹੀਨੇ ਦੇ ਅਖੀਰ 'ਚ 21 ਜਨਵਰੀ ਸੀ ਆਖਰੀ ਹਫ਼ਤਾ, ਲਗਭਗ 21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ ਮਿਲਦੀ ਆ। ਠੀਕ ਹੈ ਜੀ। ਤੇ ਮਾਰਚ ਦੇ ਵਿੱਚ ਲਗਭਗ ਪੂਰਾ ਮਾਰਚ ਨਿਬੜਨ ਵਾਲਾ ਹੀ ਹੋ ਗਿਆ ਨਾ। ਸੋ ਇਸ ਲਈ ਫਰਵਰੀ ਤਾਂ ਪੂਰੀ ਲੰਘ ਗਈ, ਮਾਰਚ ਚੜ੍ਹਦਿਆਂ ਹੀ ਪੈਰੋਲ ਖਤਮ ਹੋਈ ਤੇ ਮਾਰਚ 'ਚ ਅੰਦਰ ਗਏ ਤੇ ਹੁਣ ਜੁਲਾਈ 'ਚ ਫਿਰ ਬਾਹਰ ਹੈ। ਪਹਿਲੀ ਵਾਰ ਅਕਤੂਬਰ 2020 ਨੂੰ ਪੈਰੋਲ ਮਿਲੀ 1 ਦਿਨ ਦੀ, ਕਹਿੰਦੇ ਜੀ ਮਾਂ ਬਿਮਾਰ ਆ। ਠੀਕ ਹੈ। ਫਿਰ ਮਈ 2021 ਨੂੰ ਫਿਰ ਪੈਰੋਲ ਮਿਲੀ ਮਾਂ ਨੂੰ ਮਿਲਣ ਦੇ ਲਈ 1 ਦਿਨ ਦੀ। ਇਹ 2 ਪੈਰੋਲ ਟੈਸਟ ਸੀਗੀਆਂ ਸਿਰਫ ਜੀ। ਕਿੰਨਾ ਕੁ ਰੌਲਾ ਪੈਂਦਾ, ਕਿੰਨਾ ਕੁ ਵਿਰੋਧ ਹੁੰਦਾ, ਕਿੰਨੀ ਕੁ ਆਵਾਜ਼ ਉੱਠਦੀ, ਕਿੰਨੇ ਕੁ ਧਿਰਾਂ ਇਸ ਪਰ ਸਵਾਲ ਖੜੇ ਕਰਦੀਆਂ। ਉਹ ਟੈਸਟ ਰਿਪੋਰਟ ਜਦੋਂ ਪਾਸ ਹੋ ਗਈ ਸਰਕਾਰ ਨੇ ਫਿਰ ਦੇਰ ਨਹੀਂ ਲਾਈ। ਅਕਤੂਬਰ 2020 'ਚ 1 ਦਿਨ ਦੀ, ਮਈ 2021 ਦੇ ਵਿੱਚ 1 ਦਿਨ ਦੀ, ਉਸ ਤੋਂ ਬਾਅਦ ਫਰਵਰੀ 2022 ਦੇ ਵਿੱਚ ਸਿੱਧੀ 1 ਦਿਨ ਦੀ।
ਸੋ ਮਈ ਤੋਂ ਜਾ ਕੇ ਫਰਵਰੀ ਦੇ ਵਿੱਚ 2022 ਦੇ ਵਿੱਚ 21 ਤੋਂ 22 ਠੀਕ ਹੈ 21 ਦਿਨ ਦੀ ਪੈਰੋਲ ਮਿਲੀ ਆ। ਹੁਣ 22 ਤੋਂ 23 ਤੱਕ ਆਉਂਦੇ ਤੁਸੀਂ ਹਿਸਾਬ ਲਾ ਲਓ ਕਿ 1 2 3 4 5 ਵਾਰ ਹੋ ਗਈ। 20 ਚ ਇੱਕ ਵਾਰ 1 ਦਿਨ ਦੀ, 21 ਚ ਇੱਕ ਵਾਰ 1 ਦਿਨ ਦੀ। ਹਾਂਜੀ। ਉਸ ਤੋਂ ਬਾਅਦ 22 ਤੋਂ ਲੈ ਕੇ 23 ਤੱਕ ਆਉਂਦੇ 5 ਵਾਰ ਪੈਰੋਲ ਆ। ਰੋ ਵੀ 21 ਦਿਨ, 31 ਦਿਨ, 40 ਦਿਨ, 40 ਦਿਨ, 30 ਦਿਨ। ਫਰਵਰੀ 2022 ਦੇ ਵਿੱਚ 21 ਦਿਨ ਦੀ ਪੈਰੋਲ ਮਿਲੀ। ਠੀਕ ਹੈ। ਜੂਨ 2022 ਦੇ ਵਿੱਚ 1 ਮਹੀਨੇ ਦੀ ਪੂਰੀ 31 ਦਿਨਾਂ ਦੀ ਪੈਰੋਲ ਮਿਲੀ। ਅਕਤੂਬਰ 2022 ਦੇ ਵਿੱਚ 30 ਦਿਨਾਂ ਦੀ ਪੈਰੋਲ ਮਿਲੀ। ਫਿਰ 40 ਦਿਨਾਂ ਦੀ। ਠੀਕ ਹੈ। ਫਿਰ ਜਨਵਰੀ 2023 ਚ ਫਿਰ 40 ਦਿਨਾਂ ਦੀ ਪੈਰੋਲ ਮਿਲੀ ਤੇ ਹੁਣ ਜੁਲਾਈ ਦੇ ਵਿੱਚ ਫਿਰ। ਸੋ ਇਸ ਲਈ ਇਹ ਮਿਹਰਬਾਨੀਆਂ ਸਭ ਸਮਝ ਆਉਂਦੀਆਂ। ਇਹਦੇ ਪਿੱਛੇ ਵੋਟ ਸਿਆਸਤ ਹੈ, ਇਹਦੇ ਪਿੱਛੇ ਨੋਟ ਸਿਆਸਤ ਹੈ, ਇਹਦੇ ਪਿੱਛੇ ਡੇਰਾ ਸਿਆਸਤ ਹੈ। ਸੋ ਇਹਦੇ ਪਿੱਛੇ ਇੱਕ ਆਪਣੇ ਆਪ ਦੀ ਰਾਜਨੀਤੀ ਛੁਪੀ ਹੈ ਤੇ ਜਿਹੜੀ ਇਹ ਉਜਾਗਰ ਕਰਦੀ ਹੈ ਕਿ ਡੇਰਾ ਮੁਖੀ ਨੇ ਜੀ ਹੈਪੀ ਬਰਥਡੇ ਵਾਲਾ ਕੇਕ ਕੱਟਣਾ ਤੇ ਕੇਕ ਕੱਟਣ ਲਈ ਗਊਆਂ ਵੀ ਆਪਣੀਆਂ ਮੰਗਾਈਆਂ, ਹੈ ਨਾ, ਤਲਵਾਰ ਵੀ ਆਪਣੀ ਹੁੰਦੀ ਆ ਤੇ ਹਥਿਆਰ ਵੀ ਆਪਣੇ ਨੇ ਤੇ ਸਰਕਾਰ ਵੀ ਆਪਣੀ ਆ ਤੇ ਫਿਰ ਛੁੱਟੀਆਂ ਹੀ ਛੁੱਟੀਆਂ ਜਨਾਬ ਨੂੰ। ਤੇ ਜਨਾਬ ਛੁੱਟੀਆਂ ਨਹੀਂ ਕਰਨਗੇ ਦੌਰ ਕੀ ਕਰਨਗੇ। ਹੁਣ ਬਾਹਰ ਆ ਕੇ ਸਤਸੰਗ ਵੀ ਹੋਊਗਾ, ਹੈ ਨਾ। ਉਹ ਕੋਈ ਆਮ ਬੰਦੇ ਨੇ ਕਿਸੇ ਨੇ ਬਾਹਰੋਂ 36 ਸ਼ਰਤਾਂ ਲੱਗੀਆਂ ਹੁੰਦੀਆਂ ਪ੍ਰਵੀਨ ਜੀ। ਸੋ ਇਸ ਲਈ ਇਹ ਮਿਹਰਬਾਨੀ ਸਵਾਲ ਖੜੇ ਕਰਦੀ ਆ। ਪਰ ਸਰਕਾਰਾਂ ਵੀ, ਵਿਰੋਧੀ ਧਿਰਾਂ ਵੀ, ਹੋਰ ਰਾਜਨੀਤਿਕ ਦਲ ਵੀ ਸਿਰਫ ਇਸ ਗੱਲੋਂ ਚੁੱਪ ਰਹਿੰਦੇ ਨੇ ਕਿ ਪਤਾ ਨਹੀਂ 4 ਵੋਟਾਂ ਸਾਡੇ ਕੰਨੀ ਵੀ ਨਾ ਡਿੱਗ ਜਾਣ। ਜੀ ਜੀ ਜੀ।